पंजाबी रंग नूं वेखण वाले साडे सारे पंजाबी भरावां नूं साडे वल्लों प्यार भरिया सलाम, सत श्री अकाल ते नमस्कार। ये जिहड़ी मैं ग्रीटिंग्स कहना हर वीडियो तो पहले यानी कि आदाब कहना, ये भी साडी पंजाबियां दी एक कह लो कि रस्म आ। पंजाबी जदों दूजे पंजाबी नूं मिलदा जफ्फी पा के मिलदा ते जिहड़े ये आदाब हुंदे आ, अदाबी अल्फाज हुंदे आ, ये एक समझ लो कि विरचुअल जफ्फी हुंदे आ साडे वल्लों। यानी असीं तुहानूं सलाम कह के, तुहानूं सत श्री अकाल कह के, नमस्कार कह के असीं तुहानूं जफ्फी पाउने। अज दी वीडियो जिवें असीं पहले वीडियो बनाने अपनी जुबान ते कि साडी जिहड़ी जुबान आ ओह साडे लई किन्नी अहम आ ते साडे लई क्यों अहम आ, ओह ते असीं गल करांगे। भाजी अज जिहड़ी गल दा मेन मरकज़ आ ओह लाहौर आ। कहंदे कि लाहौर जिहड़ा वा ओह पंजाब दा दिल आ जी, पंजाब दी रूह आ। बिल्कुल जी। अज दे वक्त 'च आपां अगर लाहौर नूं वेखीए जी जी ते लाहौर ने किन्ना की खुद नूं बरकरार रखिया, किन्नी उन्हें आपदी जिहड़ी ओहदी शनाखत सीगी ਉਹਨੂੰ बरकरार रखिया। देखो जी ਜਿਹੜਾ ਤਾਂ ਉੱਥੇ ਇਮਾਰਤਾਂ ਹੈਗੀਆਂ ਨੇ ਤਾਰੀਖੀ, ਬਿਲਕੁਲ ਜੀ, ਜਾਂ ਜਿਹੜੇ ਲਾਹੌਰ ਦੇ ਗੇਟ ਆ, ਮਰਕਜ਼ੀ ਦਰਵਾਜ਼ੇ ਨੇ, ਹਾਂਜੀ, ਉਹ ਤਾਂ ਬਿਲਕੁਲ ਜੀ ਆਪਣੀ ਜਗ੍ਹਾ ਤੇ ਕਾਇਮ ਆ ਜੀ। ਲੇਕਿਨ ਅਫਸੋਸ ਨਾਲ ਇਹ ਕਹਿਣਾ ਪਏਗਾ ਕਿ ਜਿੱਦਾਂ ਜ਼ਬਾਨ ਨੂੰ ਇਹ ਕੁਚਲਿਆ ਗਿਆ, ਬਾਕੀ ਜਗ੍ਹਾ ਤੇ ਇਦਾਂ ਲਾਹੌਰ ਦੇ ਵਿੱਚ ਵੀ ਕੁਚਲਿਆ ਗਿਆ ਹਾਂਜੀ। ਲੇਕਿਨ ਕਿਸੇ ਨਾ ਕਿਸੇ ਹੱਦ ਤੱਕ ਫਿਰ ਵੀ ਉਹ ਅਸਰਾਤ ਬਰਕਰਾਰ ਨੇ ਤੇ ਲਾਹੌਰ ਵਾਕਿਆ ਇੱਕ ਬਹੁਤ ਤਾਰੀਖੀ ਸ਼ਹਿਰ ਆ ਤੇ ਪੰਜਾਬ ਦਾ ਉਹ ਦਿਲ ਹੈਗਾ ਵਾ। ਉਸ ਤੋਂ ਇਲਾਵਾ ਉੱਥੇ ਬੜੇ ਬੜੇ ਲੋਕ ਜਿਹੜੇ ਨੇ ਉਹ ਗੁਜ਼ਰੇ ਨੇ, ਉਹਨਾਂ ਦੀ ਤਾਰੀਖ ਹੈ, ਉਹਨਾਂ ਦੀਆਂ ਅੱਜ ਵੀ ਜਿੱਥੇ ਜਿੱਥੇ ਉਹ ਰਹੇ ਨੇ ਜਾਂ ਜਿੱਥੇ ਜਿੱਥੇ ਉਹਨਾਂ ਨੇ ਡੇਰੇ ਡਾਲੇ ਆ, ਉਹ ਜਗ੍ਹਾ ਜਿਹੜੀਆਂ ਨੇ ਜਾਂ ਤਾਰੀਖੀ ਕੁਛ ਮਕਾਮਾਤ ਐਸੇ ਹੈਗੇ ਆ ਜਿਹੜੇ ਲਾਹੌਰ ਦੇ ਨਾਲ ਜੁੜੇ ਹੋਏ ਨੇ ਤੇ ਉਹ ਜ਼ਾਹਰ ਆ ਫਿਰ ਪੰਜਾਬ ਦੇ ਨਾਲ ਵੀ ਉਸੇ ਤਰ੍ਹਾਂ ਜੁੜੇ ਹੋਏ ਨੇ। ਬਿਲਕੁਲ। ਤੇ ਉਹ ਇੱਕ ਪਹਿਚਾਣ ਹੈਗੀ ਆ, ਉਹ ਸ਼ਖਸੀਅਤ ਵੀ ਉਹ ਪਹਿਚਾਣ ਨੇ ਸਾਡੀ ਪੰਜਾਬ ਦੀ ਤੇ ਉਹ ਮਕਾਮਾਤ ਵੀ ਸਾਡੇ ਪੰਜਾਬ ਦੀ ਪਹਿਚਾਣ ਨੇ ਹਾਂਜੀ। ਤੇ ਬਾਕੀ ਜਿਹੜਾ ਜ਼ਬਾਨ ਦੀ ਅਗਰ ਗੱਲ ਕਰੋ ਤੇ ਉੱਥੇ ਸਾਨੂੰ ਫਿਰ ਅਫਸੋਸ ਨਾਲ ਇਹ ਕਹਿਣਾ ਪੈਂਦਾ ਜ਼ਬਾਨ ਨੂੰ ਉੱਥੇ ਵੀ ਬਹੁਤ ਜ਼ਿਆਦਾ ਕੁਚਲਿਆ ਗਿਆ। ਮਾਡਰਨ ਜਿਹੜੀ ਤਰਜ਼ੇ ਜ਼ਿੰਦਗੀ ਹੈਗੀ ਆ ਜਾਂ ਮਾਡਰਨ ਜ਼ਬਾਨਾਂ ਵਾ ਜਾਂ ਅੰਗਰੇਜ਼ੀ ਵਾਲੇ ਪਾਸੇ ਜਾਂ ਉਰਦੂ ਵਾਲੇ ਪਾਸੇ ਕਾਫੀ ਸਾਰੇ ਲੋਕ ਮੁੰਤਕਿਲ ਹੋ ਗਏ ਆ। ਤੇ ਭਾਜੀ ਜਿਹੜਾ ਮਾਡਰਨ ਹੋਣ ਦਾ ਇੱਕ ਰਿਲੇਸ਼ਨ ਆ ਉਹ ਜ਼ੁਬਾਨ ਦੇ ਨਾਲ ਕਿੱਦਾਂ, ਮੈਨੂੰ ਇਹ ਸਮਝ ਨਹੀਂ ਆਉਂਦਾ। ਮਾਡਰਨ ਤੋਂ ਮੁਰਾਦ ਆ ਕਿ ਤੁਹਾਡੀ ਜਿਹੜੀ ਜ਼ਹਿਨੀਅਤ ਆ ਉਹ ਕਿੰਨੀ ਡਿਵੈਲਪ ਹੋਈ ਆ, ਉਹ 'ਚ ਕਿੰਨੀ ਤਰੱਕੀ ਆਈ ਆ, यानी ਤੁਹਾਡੀ ਜਿਹੜੀ ਸੋਚਣ ਦੀ ਸਲਾਹੀਅਤ ਆ ਉਹ ਕਿੰਨੀ ਵਧੀ ਆ, ਕਿੰਨੀ ਇੰਪਰੂਵ ਹੋਈ ਆ। ਮੇਰੇ ਨਜ਼ਦੀਕ ਤੇ ਮਾਡਰਨ ਹੋਣਾ ਇਹਨੂੰ ਕਹਿੰਦੇ ਆ। ਲੇਕਿਨ ਸਾਡੇ ਲੋਕਾਂ ਨੇ ਇੱਕ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਕੇ ਮਾਡਰਨ ਜਿਹੜਾ ਵਾ ਉਹ ਕਿਸੇ ਹੋਰ ਸ਼ੈ ਨੂੰ ਹੋਣਾ ਸਮਝ ਲਿਆ। ਉਹਨਾਂ ਨੇ ਪੈਂਟ ਕੋਟ ਨੂੰ ਪਾਉਣਾ ਮਾਡਰਨ ਹੋਣਾ ਸਮਝ ਲਿਆ। ਉਹਨਾਂ ਨੇ ਦੂਜੀਆਂ ਜ਼ੁਬਾਨਾਂ ਨੂੰ ਸਿੱਖਣਾ। ਦੇਖੋ ਜ਼ੁਬਾਨ ਵਕਤ ਦੀ ਲੋੜ ਆ, ਸਿੱਖਣ 'ਚ ਕੋਈ ਹਰਜ ਨਹੀਂ, ਲੇਕਿਨ ਗੈਰ ਜ਼ਰੂਰੀ ਤਰੀਕੇ ਨਾਲ ਸਿੱਖਣਾ ਤੇ ਗੈਰ ਜ਼ਰੂਰੀ ਜਗ੍ਹਾ 'ਤੇ ਜਾ ਕੇ ਬੋਲਣਾ ਸਾਨੂੰ ਉਹ 'ਚ ਹਰਜ ਆ ਕਿ ਤੁਸੀਂ ਉਹ ਆਪਣੀ ਜ਼ੁਬਾਨ ਨੂੰ ਛੱਡ ਕੇ ਦੂਜੀ ਜ਼ੁਬਾਨ ਬੋਲੋ, ਸਾਨੂੰ ਉੱਥੇ ਦੁੱਖ ਹੁੰਦਾ। ਅਤੇ ਜਿੱਦਾਂ ਕਿ ਕਹਿੰਦੇ ਆ ਕਿ ਮੁਗਲਾਂ ਦੀ ਵੀ ਜਿਹੜੀ ਹੁਕੂਮਤ ਰਹੀ ਆ ਲਾਹੌਰ ਦੇ ਵਿੱਚ ਅਤੇ ਉੱਥੋਂ ਦੇ ਬਸ਼ਿੰਦਿਆਂ ਨੇ, ਲੋਕਾਂ ਨੇ ਉਦੋਂ ਵੀ ਆਪਣੀ ਜਿਹੜੀ ਮਾਦਰੀ ਜ਼ੁਬਾਨ ਆ ਉਹ ਨਹੀਂ ਛੱਡੀ, ਉਹਨਾਂ ਨੇ ਉਦੋਂ ਵੀ ਕਾਇਮ ਰੱਖੀ। ਇਹਦੇ ਵਿੱਚ ਤੁਹਾਡਾ ਕੀ ਖਿਆਲ ਆ, ਯਾਨੀ ਕਿ ਕਿੰਨੀ ਕੀ ਸਦਾਕਤ ਹੈ ਇਸ ਗੱਲ 'ਚ? ਬਿਲਕੁਲ ਜੀ, ਇਸੇ ਤਰ੍ਹਾਂ ਵਾ ਅਸਲ ਮਾਡਰਨ ਹੋਣਾ ਜਿਹੜਾ ਵਾ ਉਹ ਤੁਸੀਂ ਜਿੱਦਾਂ ਦੱਸਿਆ ਇੱਦਾਂ ਹੀ ਆ, ਲੇਕਿਨ ਅਸੀਂ ਉਹਨੂੰ ਗਲਤ ਰੂਪ ਦੇ ਲਿਆ ਹਾਂਜੀ। ਅਸੀਂ ਪੈਂਟ ਸ਼ਰਟ ਨੂੰ ਪਾ ਕੇ ਜਾਂ 2-4 ਲਫ਼ਜ਼ ਅੰਗਰੇਜ਼ੀ ਦੇ ਸਿੱਖ ਕੇ ਉਹਨੂੰ ਮਾਡਰਨ ਹੋਣਾ ਬਣਾ ਲਿਆ। ਬਾਕੀ ਤੁਸੀਂ ਮੁਗਲਾਂ ਦੀ ਹਕੂਮਤ ਦਾ ਜ਼ਿਕਰ ਕੀਤਾ ਤੇ ਬੇਸਿਕਲੀ ਮੁਗਲ ਲੋਕ ਜਿਹੜੇ ਸੀਗੇ ਉਹ ਫਾਰਸੀ ਜ਼ਬਾਨ ਜਿਹੜੀ ਸੀਗੀ ਉਹ ਉਹਨਾਂ ਦੀ ਹੈ ਸੀਗੀ ਮਾਂ ਬੋਲੀ ਕਹਿ ਲਓ ਤੁਸੀਂ ਜੀ। ਤੇ ਲੇਕਿਨ ਉਹ ਵੀ ਪੰਜਾਬ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਰਕਰਾਰ ਰੱਖਿਆ ਵੀ ਫਾਰਸੀ ਜ਼ਬਾਨ ਉਹਨਾਂ ਦੇ ਲਫ਼ਜ਼ਾਂ ਦੀ ਜਾਂ ਕੁਛ ਨਾ ਕੁਛ ਸਮਝ ਜਾਂ ਲੋਕਾਂ ਨੇ ਉਹਨੂੰ ਸਿੱਖਿਆ ਤਾਂ ਜ਼ਰੂਰ, ਲੇਕਿਨ ਉਹਨਾਂ ਨੇ ਆਪ ਦੇ ਉੱਤੇ ਉਹਨੂੰ ਥੋਪਿਆ ਨਹੀਂ ਹਾਂਜੀ। ਪੰਜਾਬੀ ਨੇ ਆਪ ਦਾ ਹੁਸਨ ਬਰਕਰਾਰ ਰੱਖਿਆ, ਪੰਜਾਬੀ ਨੇ ਆਪ ਦਾ ਵਕਾਰ ਬਰਕਰਾਰ ਰੱਖਿਆ ਔਰ ਪੰਜਾਬੀ ਸ਼ਾਇਰੀ, ਪੰਜਾਬੀ ਕਹਾਣੀ, ਪੰਜਾਬੀ ਨਸਰ, ਪੰਜਾਬੀ ਨਜ਼ਮ ਉਹ ਆਪ ਦੇ ਅਸਲ ਰੂਪ ਦੇ ਵਿੱਚ ਬਰਕਰਾਰ ਰਹੀ। ਮੁਗਲਾਂ ਨੂੰ ਉਹਨਾਂ ਨੇ ਆਪ ਦੇ ਉੱਤੇ ਇੰਨਾ ਹਾਵੀ ਨਹੀਂ ਕੀਤਾ ਬਈ ਉਹ ਜ਼ਬਾਨ ਜਿਹੜੀ ਆ ਉਹਨਾਂ ਦੀ ਉਹਨਾਂ ਤੋਂ ਖੋ ਸਕਣ। ਲੇਕਿਨ ਅਫਸੋਸ ਕਿ ਅੱਜ ਜਿਹੜਾ ਕੰਮ ਉਹ ਮੁਗਲ ਇੱਥੇ ਨਹੀਂ ਕਰ ਸਕੇ, ਉਹ ਸਾਡੇ ਦਰਮਿਆਨ ਉਹਨਾਂ ਨੇ ਇਸ ਤਰ੍ਹਾਂ ਦਾ ਨਸਾਬ ਤੇ ਇੱਦਾਂ ਦਾ ਨਜ਼ਮੋ ਜ਼ਬਤ ਜਿਹੜਾ ਉਹ ਖੁਦ ਬ ਖੁਦ ਪੈਦਾ ਕਰ ਦਿੱਤਾ ਕਿ ਸਾਡੇ ਉੱਤੇ ਕੋਈ ਤਾਕਤ ਤਾਂ ਨਹੀਂ ਹੈ, ਲੇਕਿਨ ਫਿਰ ਵੀ ਸਾਡੀ ਜ਼ਬਾਨ ਦਿਨ ਬ ਦਿਨ ਥੱਲੇ ਜਾ ਰਹੀ ਹੈ ਹਾਂਜੀ। ਭਾਜੀ ਉਸ ਦੌਰ ਦੇ ਵਿੱਚ ਵੀ ਕਈ ਸ਼ਾਇਰ ਨਿਕਲੇ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ 'ਤੇ ਕੰਮ ਕੀਤਾ ਜੀ ਜੀ। ਉਹਨਾਂ ਵਿੱਚੋਂ ਇੱਕ ਸ਼ਾਇਰ ਮਾਧੂ ਲਾਲ ਜਿਹਨੇ ਪੰਜਾਬੀ ਜ਼ੁਬਾਨ 'ਚ ਬੜੀ ਅੱਛੀ ਸ਼ਾਇਰੀ ਕੀਤੀ।
ਜੀ ਤੇ ਲੋਕਾਂ ਨੇ ਬੜਾ ਪਸੰਦ ਕੀਤਾ। ਜੀ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੀ ਸ਼ਾਇਰੀ ਨੇ ਕਿੰਨਾ ਕੀ ਆਵਾਮ ਦੇ ਅੰਦਰ ਜਜ਼ਬਾ ਪੈਦਾ ਕੀਤਾ, ਰੈਵੋਲੂਸ਼ਨਾਈਜ਼ ਕੀਤਾ ਉਸ ਦੌਰ ਦੀ ਲੋਕਾਂ ਨੂੰ? ਮਾਧੂ ਲਾਲ ਹੁਸੈਨ ਜੀ ਇੱਕ ਬਹੁਤ ਬੜਾ ਨਾਮ ਆ ਪੰਜਾਬੀ ਦਾ। ਅੱਜ ਵੀ ਉਹਨਾਂ ਦੇ ਦਰਬਾਰ ਤੇ ਅਗਰ ਤੁਸੀਂ ਜਾਂਦੇ ਹੋ ਸਲਾਮ ਕਰਨ, ਤੇ ਲੋਕਾਂ ਦੀ ਕਸੀਰ ਤਾਦਾਦ ਇਸ ਗੱਲ ਦਾ ਮੂੰਹ ਬੋਲਿਆ ਸਬੂਤ ਹੈਗਾ ਵਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਪੰਜਾਬੀ ਵਾਸਤੇ ਵਕਫ ਕਰ ਛੱਡੀ। ਉਹਨਾਂ ਨੇ ਲੋਕਾਂ ਨੂੰ ਪੰਜਾਬੀ ਦੇ ਵਿੱਚ ਉਹ ਸਬਕ ਦੇ ਛੱਡੇ ਕਿ ਜਿਹੜੇ ਇਨਸਾਨ ਦੀ ਜ਼ਿੰਦਗੀ ਦਾ ਇੱਕ ਰਸਤਾ ਤੈਅ ਕਰ ਦਿੰਦੇ ਨੇ ਕਿ ਉਹਦੀ ਮੰਜ਼ਿਲ ਕੀ ਹੈ। ਬਿਲਕੁਲ। ਤੇ ਸਾਡੇ ਲੋਕਾਂ ਨੂੰ ਬਦਕਿਸਮਤੀ ਦੇ ਨਾਲ ਇਹਨਾਂ ਲੋਕਾਂ ਦਾ ਨਹੀਂ ਪਤਾ। ਬਿਲਕੁਲ ਜੀ। ਪੰਜਾਬੀ ਸ਼ਾਇਰੀ ਦੇ ਵਿੱਚ ਹੋਰ ਬੜੇ ਬੜੇ ਨਾਮ ਆ। ਤੁਸੀਂ ਜਨਾਬ ਬਾਬਾ ਬੁੱਲੇ ਸ਼ਾਹ ਦਾ ਜ਼ਿਕਰ ਕਰੋ, ਜਾਂ ਤੁਸੀਂ ਸੁਲਤਾਨ ਬਾਹੂ ਦਾ ਜ਼ਿਕਰ ਕਰ ਲਿਓ, ਜਾਂ ਬਾਬਾ ਫਰੀਦ ਦਾ ਤੁਸੀਂ ਜ਼ਿਕਰ ਕਰ ਲਓ। ਬਿਲਕੁਲ। ਇਸੇ ਤਰ੍ਹਾਂ ਮਾਧੂ ਲਾਲ ਹੁਸੈਨ, ਕਿਉਂਕਿ ਅਸੀਂ ਅੱਜ ਗੱਲ ਲਾਹੌਰ ਦੀ ਕਰ ਰਹੇ ਹਾਂ ਤੇ ਉਹਨਾਂ ਦਾ ਬਹੁਤ ਵੱਡਾ ਨਾਂ ਹੈ। ਉੱਥੇ ਉਹਨਾਂ ਨੇ ਪੰਜਾਬੀ ਜ਼ੁਬਾਨ ਵਾਸਤੇ ਬਹੁਤ ਜ਼ਿਆਦਾ ਕੰਮ ਕੀਤਾ। ਜਿਸ ਤਰ੍ਹਾਂ ਆਮ ਲਫ਼ਜ਼ਾਂ ਦੇ ਵਿੱਚ ਆਖਿਆ ਜਾਂਦਾ ਨਾ ਕਿ ਤੁਸੀਂ ਅਗਰ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੇ ਹੋ ਤੇ ਉਹਦਾ ਇਹ ਮਤਲਬ ਹਰਗਜ਼ ਨਹੀਂ ਹੁੰਦਾ ਕਿ ਤੁਸੀਂ ਤਲਵਾਰ ਲੈ ਕੇ ਭੱਜ ਪਵੋ। ਉਹ ਤੁਸੀਂ ਤਲਵਾਰ ਨਾਲ ਵੀ ਆਵਾਜ਼ ਉਠਾ ਸਕਦੇ ਹੋ, ਤੁਸੀਂ ਆਪਣੀ ਜ਼ੁਬਾਨ ਨਾਲ ਵੀ ਆਵਾਜ਼ ਉਠਾ ਸਕਦੇ ਹੋ, ਤੇ ਤੁਸੀਂ ਆਪਦੀ ਕਲਮ ਨਾਲ ਵੀ ਆਵਾਜ਼ ਉਠਾ ਸਕਦੇ ਹੋ। ਤੇ ਮਾਧੂ ਲਾਲ ਹੁਸੈਨ ਨੇ ਉਹ ਕਲਮ ਚੁੱਕਿਆ ਤੇ ਪੰਜਾਬੀ ਲੋਕਾਂ ਦੇ ਦਿਲ ਦੇ ਵਿੱਚ ਉਹ ਗੱਲਾਂ ਉਹਨਾਂ ਨੇ ਭਰ ਦਿੱਤੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਦੱਸ ਦਿੱਤਾ ਪੰਜਾਬੀਆਂ ਨੂੰ ਕਿ ਸਾਡੀ ਮੰਜ਼ਿਲ ਕੀ ਆ ਤੇ ਅਸੀਂ ਕਿੱਧਰ ਨੂੰ ਜਾਣਾ। ਹਾਂਜੀ। ਇਸੇ ਤਰੀਕੇ ਲਾਹੌਰ ਚੋਂ ਹੋਰ ਵੀ ਬੜੇ ਸੂਰਮੇ ਨਿਕਲੇ ਜਿਨ੍ਹਾਂ ਨੇ ਵਕਤ ਦੇ ਜ਼ਾਲਮ ਹੁਕਮਰਾਨਾਂ ਦੇ ਖਿਲਾਫ ਇਹਤਜਾਜ ਕੀਤਾ, ਚੈਲੰਜ ਕੀਤਾ। ਤੇ ਇਹੀ ਪੰਜਾਬੀਆਂ ਦੀ ਸ਼ਾਨ ਆ ਕਿ ਪੰਜਾਬੀ ਝੁਕਦਾ ਨਹੀਂ ਕਿਸੇ ਦੇ ਅੱਗੇ। ਬਦਕਿਸਮਤੀ ਦੇ ਨਾਲ ਅਸੀਂ ਇਹ ਵੀ ਆਪਣੀ ਪਹਿਚਾਣ ਜਿਹੜੀ ਗਵਾ ਲਈ, ਅਸੀਂ ਝੁਕਣਾ ਵੀ ਸਿੱਖ ਲਿਆ, ਅਸੀਂ ਸਾਰਾ ਕੁਝ ਭੁੱਲ ਗਏ। ਅਗਰ ਸਾਨੂੰ ਸਾਡੇ ਹੀਰੋਆਂ ਦਾ ਪਤਾ ਹੁੰਦਾ, ਸਾਨੂੰ ਪਤਾ ਹੁੰਦਾ ਕਿ ਸਾਡੇ ਵਡੇਰਿਆਂ ਨੇ ਕਦੇ ਸਿਰ ਨਹੀਂ ਕਿਸੇ ਅੱਗੇ ਝੁਕਾਇਆ ਸਿਵਾਏ ਰੱਬ ਤੋਂ, ਤੇ ਸ਼ਾਇਦ ਸਾਡੇ ਅੰਦਰ ਵੀ ਉਹੀ ਜਜ਼ਬਾ ਹੁੰਦਾ। ਲੇਕਿਨ ਸਾਡੇ ਕੋਲੋਂ ਸਾਡੇ ਹੀਰੋ ਖੋਲੇ ਗਏ, ਸਾਡੀ ਤਾਰੀਖ ਚੋਂ ਸਾਡੇ ਹੀਰੋਆਂ ਦਾ ਨਾਮ ਖ਼ਤਮ ਕਰ ਦਿੱਤੇ ਗਏ। ਇਸ ਲਈ ਸਾਡੀ ਜਨਰੇਸ਼ਨ 'ਚ, ਸਾਡੀਆਂ ਨਸਲਾਂ 'ਚ ਉਹਨਾਂ ਵਾਲਾ ਜਜ਼ਬਾ ਨਹੀਂ ਹੈਗਾ। ਭਾਜੀ ਕਿਹੜੇ ਕਿਹੜੇ ਸੂਰਮੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਆ ਉਹ ਅੱਜ ਵੀ ਉਹਨਾਂ ਦੇ ਨਾਮ ਜ਼ਿੰਦਾ ਵਾ ਤੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ? ਦੇਖੋ ਜੀ, ਅਗਰ ਅਸੀਂ ਅੱਜ ਵੀਡੀਓ ਦਾ ਆਗਾਜ਼ ਲਾਹੌਰ ਤੋਂ ਕੀਤਾ ਤੇ ਸਾਨੂੰ ਲਾਹੌਰ ਦੇ ਵਿੱਚ ਜਿਹੜੇ ਉਹ ਸੂਰਮੇ ਆਏ ਨੇ ਉਹਨਾਂ ਦਾ ਲਾਜ਼ਮੀ ਸਾਨੂੰ ਜ਼ਿਕਰ ਕਰਨਾ ਚਾਹੀਦਾ ਵਾ। ਉੱਥੇ ਉਹਨਾਂ ਦੇ ਨਾਲ ਜਿੱਦਾਂ ਤੁਸੀਂ ਕਿਹਾ ਕਿ ਪੰਜਾਬੀ ਜਿਹੜੇ ਨੇ ਉਹਨਾਂ ਨੇ ਸਿਰ ਪਟਣਾ ਜਿਹੜਾ ਉਹ ਛੱਡ ਦਿੱਤਾ ਵੇ। ਉਹਦੇ ਵਿੱਚ ਇੱਕ ਬਹੁਤ ਵੱਡੀ ਗਲਤੀ ਜਿਹੜੀ ਆ ਉਹ ਮੈਂ ਇਹ ਕਹਾਂਗਾ ਕਿ ਪੰਜਾਬੀਆਂ ਦੇ ਦਰਮਿਆਨ ਉਹਨਾਂ ਨੇ ਤਫਰਕਾ ਤੇ ਫੂਟ ਹੀ ਇੰਨੀ ਪਾ ਦਿੱਤੀ ਬਈ ਉਹ ਮੁਖਤਲਿਫ ਧੜਿਆਂ ਦੇ ਵਿੱਚ ਤਕਸੀਮ ਹੋ ਗਏ। ਨਾ ਉਹਨਾਂ ਦੇ ਵਿੱਚ ਇਤਫਾਕ ਰਿਹਾ। ਕੋਈ ਚੜ੍ਹਦਾ ਪੰਜਾਬ ਹੋ ਗਿਆ, ਕੋਈ ਲਹਿੰਦਾ ਪੰਜਾਬ ਹੋ ਗਿਆ। ਅਗਾਂ ਉਹਨਾਂ ਦੇ ਵੀ ਕਈ ਕਬੀਲੇ ਤੇ ਨਸਲਾਂ ਤੇ ਉਹਨਾਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਤੇ ਆਪ ਦੇ ਅਸਲ ਤੋਂ ਪਿੱਛੇ ਹਟ ਗਏ। ਬਿਲਕੁਲ। ਦੁੱਲਾ ਭੱਟੀ ਉਹਦੇ ਵਿੱਚ ਇੱਕ ਬਹੁਤ ਵੱਡਾ ਨਾਂ ਹੈ। ਉਹਨੇ ਜਿਹੜੀ ਸਰਕਾਰ ਸੀਗੀ ਉਹਦੇ ਖਿਲਾਫ, ਉਹਦੇ ਅਸੂਲਾਂ ਦੇ ਖਿਲਾਫ ਉਹਨੇ ਆਪ ਦੀ ਆਵਾਜ਼ ਬੁਲੰਦ ਕੀਤੀ। ਜਿੱਥੇ ਜਿੱਥੇ ਲੜਨ ਦੀ ਲੋੜ ਪਈ ਉੱਥੇ ਉਹ ਹੀਰੋ ਲੜਿਆ, ਜਿੱਥੇ ਜਿੱਥੇ ਗੱਲ ਕਰਨ ਦੀ ਲੋੜ ਪਈ ਉੱਥੇ ਉਹਨੇ ਗੱਲ ਕੀਤੀ। ਲਾਹੌਰ ਦੀਆਂ ਸੜਕਾਂ ਦੇ ਉੱਤੇ ਉਹਦਾ ਇੱਕ ਨਾਂ ਸੀਗਾ ਔਰ ਉਹਦਾ ਦਬਦਬਾ ਸੀਗਾ। ਬਿਲਕੁਲ। ਲੇਕਿਨ ਉਹਦੇ ਨਾਲ ਜਿਹੜੇ ਖੜੋਣ ਵਾਲੇ ਲੋਕ ਸੀ ਹੌਲੀ ਹੌਲੀ ਉਹ ਥੋੜ੍ਹੇ ਹੁੰਦੇ ਗਏ। ਉਹਨਾਂ ਦੀ ਉਹ ਤਾਕਤ ਤੇ ਉਹਨਾਂ ਦਾ ਜਿਹੜਾ ਗਲਬਾ ਸੀ ਉਹ ਘਟਦਾ ਗਿਆ ਤੇ ਆਖਰਕਾਰ ਇਹ ਹੋਇਆ। ਬੁਨਿਆਦੀ ਤੌਰ ਤੇ ਤਾਂ ਪਿੰਡੀ ਪੱਟੀਆਂ ਤੋਂ ਉਹਨਾਂ ਦਾ ਤਲਕ ਸੀਗਾ, ਲੇਕਿਨ ਲਾਹੌਰ ਦੀ ਤਾਰੀਖ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਆ। ਆਖਰਕਾਰ ਸਰਕਾਰ ਨੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਔਰ ਅਫਸੋਸ ਇਹ ਹੋਇਆ ਕਿ ਦੁਬਾਰਾ ਦੁੱਲਾ ਭੱਟੀ ਕੋਈ ਨਹੀਂ ਆਇਆ। ਹਾਂਜੀ। ਤੇ ਐਸੇ ਤਰੀਕਾ ਆਪਣੇ ਕੋਲ ਹੋਰ ਵੀ ਬਥੇਰੇ ਹੀਰੋ ਆ। ਭਗਤ ਸਿੰਘ, ਬਿਲਕੁਲ, ਉਹਨਾਂ ਦੀ ਜਵਾਨੀ ਵੀ ਲਾਹੌਰ ਦੀਆਂ ਸੜਕਾਂ ਤੇ ਗੁਜ਼ਰੀ। ਉਹਨਾਂ ਨੇ ਵੀ ਵਕਤ ਦੇ ਜ਼ਾਲਮ ਹੁਕਮਰਾਨਾਂ ਦੇ ਖਿਲਾਫ ਆਵਾਜ਼ ਉਠਾਈ ਬਗੈਰ ਕਿਸੇ ਡਰ ਤੋਂ। ਉਹਨਾਂ ਨੇ ਚੈਲੰਜ ਕੀਤਾ, ਆਪਦੇ ਲੋਕਾਂ ਨੂੰ ਆਖਿਆ ਕਿ ਉੱਠੋ, ਜ਼ੁਲਮ ਦੇ ਖਿਲਾਫ ਲੜੋ, ਤੇ ਉਹ ਲੜੇ। ਜਿੰਨੇ ਜੋਗੇ ਉਹ ਹੈਗੇ ਸੀਗੇ ਉਹਨਾਂ ਨੇ ਜ਼ਾਲਮ ਹੁਕਮਰਾਨਾਂ ਦੇ ਖਿਲਾਫ ਜਿਹੜੀ ਜੰਗ ਜੀ ਸੀ ਉਹ ਜਾਰੀ ਕੀਤੀ ਤੇ ਉਹਨਾਂ ਦਾ ਅੰਜਾਮ ਵੀ ਇਹੀ ਹੋਇਆ। ਉਹਨਾਂ ਨੂੰ ਫਾਂਸੀ ਦਿੱਤੀ ਗਈ। ਵੇਖੋ ਕਿ ਜਿੰਨੇ ਵੀ ਆਪਣੇ ਹੀਰੋ ਆ ਉਹਨਾਂ ਦਾ ਅੰਜਾਮ ਕੀ ਹੋਇਆ। ਜਦੋਂ ਸਾਡੇ ਹੀਰੋਆਂ ਦਾ ਅੰਜਾਮ ਇਹ ਹੋਇਆ, ਇਹਦਾ ਮਤਲਬ ਇਹ ਆ ਕਿ ਸਾਡੇ ਨਾਲ ਜ਼ਿਆਦਤੀ ਕੀਤੀ ਗਈ। ਸਾਡੇ ਜਿਹੜੇ ਹੀਰੋ ਸੀ ਉਹਨਾਂ ਨੂੰ ਮਾਰਿਆ ਗਿਆ ਗਲਤ ਤਰੀਕੇ ਦੇ ਨਾਲ, ਤੇ ਫਿਰ ਹੌਲੀ ਹੌਲੀ ਉਹਨਾਂ ਹੀਰੋਆਂ ਨੂੰ ਸਾਡੇ ਨਿਸਾਬ 'ਚੋਂ ਖ਼ਤਮ ਕੀਤਾ ਗਿਆ, ਸਾਡੀ ਤਾਰੀਖ 'ਚੋਂ ਖ਼ਤਮ ਕੀਤਾ ਗਿਆ। ਤੇ ਜਦੋਂ ਤੁਸੀਂ ਕਿਸੇ ਤਾਰੀਖ 'ਚੋਂ ਉਹਨਾਂ ਦੇ ਲੀਡਰ ਕੱਢ ਦਿੰਦੇ ਹੋ, ਹੁਕਮਰਾਨ ਕੱਢ ਦਿੰਦੇ ਹੋ, ਜਾਂ ਉਹਨਾਂ ਦੇ ਹੀਰੋ ਕੱਢ ਦਿੰਦੇ ਹੋ, ਤੇ ਉਹਨਾਂ ਦੀ ਤਾਰੀਖ ਨਹੀਂ ਬਚਦੀ। ਫਿਰ ਉੱਥੇ ਬੁਜ਼ਦਲ ਲੋਕ ਹੀ ਪੈਦਾ ਹੁੰਦੇ ਆ ਜਿਹੜੇ ਕਿ ਅੱਜ ਅਸੀਂ ਆਪਦੇ ਇੱਧਰ ਪੰਜਾਬ 'ਚ ਵੇਖ ਸਕਦੇ ਹਾਂ, ਜਿਹੜੇ ਕਿਸੇ ਜ਼ੁਲਮ ਦੇ ਖਿਲਾਫ ਨਹੀਂ ਉੱਠਦੇ, ਚੁੱਪ ਕਰਕੇ ਜ਼ੁਲਮ ਸਹਿਣਦੇ ਆ।
ਦੇਖੋ ਜੀ, ਭਗਤ ਸਿੰਘ ਦਾ ਤੁਸੀਂ ਜ਼ਿਕਰ ਕੀਤਾ। ਇਸੇ ਤਰ੍ਹਾਂ ਭਗਤ ਸਿੰਘ ਨੇ ਜੋ ਕੰਮ ਕੀਤਾ, ਉਹਨਾਂ ਨੇ ਆਪਣੀ ਤਲਵਾਰ ਨਾਲ ਜਾਂ ਉਹ ਜੰਗ ਨਾਲ ਜਿਹੜਾ ਕੰਮ ਕੀਤਾ, ਮਾਧੂ ਲਾਲ ਹੁਸੈਨ ਨੇ ਆਪਣੇ ਕਲਮ ਨਾਲ ਉਹੀ ਕੰਮ ਕੀਤਾ। ਇਸੇ ਤਰ੍ਹਾਂ ਰਣਜੀਤ ਸਿੰਘ ਨੂੰ ਤੁਸੀਂ ਲੈ ਲਓ, ਇਹ ਲੋਕ ਜ਼ਾਲਮ ਨਹੀਂ ਸੀ, ਇਹਨਾਂ ਨੂੰ ਸ਼ੋਅ ਕੀਤਾ ਗਿਆ ਇਸ ਤਰ੍ਹਾਂ ਕਿ ਇਹਨਾਂ ਨੇ ਜ਼ੁਲਮ ਕੀਤਾ ਵਾ। ਬਿਲਾਸ਼ੁਬਾ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਕੁਛ ਤਾਰੀਖੀ ਮਕਾਮਾਤ ਨੂੰ, ਕੁਛ ਤਾਰੀਖੀ ਸਾਡੀ ਤਾਰੀਖੀ ਕਿਤਾਬਾਂ ਨੂੰ, ਕੋਈ ਤਾਰੀਖੀ ਜਗ੍ਹਾ ਨੂੰ ਬਿਲਕੁਲ ਨੁਕਸਾਨ ਪਹੁੰਚਿਆ। ਜ਼ਾਹਰ ਹੈ ਜਦੋਂ ਜੰਗੋ ਜਦਲ ਹੁੰਦਾ ਵਾ ਤੇ ਫਿਰ ਉਹਦੇ ਨੁਕਸਾਨ ਵੀ ਹੁੰਦੇ ਨੇ, ਕਈ ਸਾਡੀਆਂ ਯਾਦਾਂ ਮਿਟ ਵੀ ਜਾਂਦੀਆਂ ਨੇ। ਲੇਕਿਨ ਰਣਜੀਤ ਸਿੰਘ ਨੇ ਜਾਂ ਭਗਤ ਸਿੰਘ ਨੇ ਇੱਕ ਸਾਨੂੰ ਪੰਜਾਬੀ ਕੌਮ ਨੂੰ ਇੱਕ ਰਾਹ ਵਿਖਾਈ ਸੀ ਵੀ ਇਸ ਰਾਹ 'ਤੇ ਚੱਲੋਗੇ ਤੇ ਤੁਹਾਡੇ ਲਈ ਨਿਜਾਤ ਆ, ਇਸ ਰਾਹ ਨੂੰ ਛੱਡੋਗੇ ਤੇ ਤੁਹਾਨੂੰ ਕੁਚਲ ਦਿੱਤਾ ਜਾਏਗਾ, ਤੁਹਾਡੀ ਜ਼ੁਬਾਨ ਨੂੰ ਕੁਚਲ ਦਿੱਤਾ ਜਾਏਗਾ, ਤੁਹਾਡੀ ਤਾਰੀਖ ਨੂੰ ਕੁਚਲ ਦਿੱਤਾ ਜਾਏਗਾ, ਤੁਹਾਡੇ ਉੱਤੇ ਹੋਰ ਤਾਕਤਾਂ ਮੁਸੱਲਤ ਕਰ ਦਿੱਤੀਆਂ ਜਾਣਗੀਆਂ ਜਿਹੜੀਆਂ ਕਿ ਤੁਹਾਡੀ ਤਾਰੀਖ ਜਾਂ ਜ਼ਬਾਨ ਨਾਲ ਜਾਂ ਤੁਹਾਡੇ ਮੁਸਤਕਬਲ ਨਾਲ ਉਹਨਾਂ ਦਾ ਕੋਈ ਤਲਕ ਨਹੀਂ, ਨਾ ਉਹਦਾ ਕੋਈ ਫ਼ਾਇਦਾ। ਲੇਕਿਨ ਅਫਸੋਸ ਕਿ ਉਹਨਾਂ ਹੀਰੋ ਜਿਹੜੇ ਸੀਗੇ ਉਹਨਾਂ ਨੂੰ ਤਾਰੀਖ ਦੇ ਵਿੱਚੋਂ ਇਸ ਤਰ੍ਹਾਂ ਮਿਟਾਇਆ ਗਿਆ, ਸਾਡੀਆਂ ਨਸਾਬੀ ਕਿਤਾਬਾਂ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਉਹਨਾਂ ਦਾ ਜ਼ਿਕਰ ਮਿਟਾਇਆ ਗਿਆ ਕਿ ਕਾਫੀ ਸਾਰੇ ਪੰਜਾਬੀ ਭਰਾ ਸਾਨੂੰ ਸੁਣਨ ਵਾਲੇ ਵੀ ਉਹਨਾਂ ਨੇ ਇਹ ਨਾਂ ਸ਼ਾਇਦ ਪਹਿਲੀ ਦਫਾ ਸੁਣੇ ਹੋਣਗੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਪਏ ਹਾਂ। ਇਹ ਸਾਡੇ ਵਾਸਤੇ ਜਿੱਦਾਂ ਪੰਜਾਬੀ ਜ਼ਬਾਨ ਮਰ ਗਈ ਤੇ ਅਫਸੋਸ ਦਾ ਮਕਾਮ ਆ, ਇਸੇ ਤਰ੍ਹਾਂ ਇਹ ਵੀ ਅਫਸੋਸ ਦਾ ਮਕਾਮ ਆ ਕਿ ਉਹ ਹੀਰੋ ਸਾਨੂੰ ਅੱਜ ਯਾਦ ਨਹੀਂ ਹੈਗੇ। ਬਿਲਕੁਲ ਜੀ, ਅਸੀਂ ਲਾਹੌਰ ਦਾ ਜ਼ਿਕਰ ਸਪੈਸ਼ਲੀ ਤਾਂ ਕੀਤਾ ਕਿ ਲਾਹੌਰ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ ਸੀ। ਹਜੇ ਵੀ ਲੋਕ ਪੰਜਾਬ ਦਾ ਦਿਲ ਉਹਨੂੰ ਕਹਿੰਦੇ ਆ, ਪੰਜਾਬ ਦੀ ਰੂਹ ਕਹਿੰਦੇ ਆ। ਲੇਕਿਨ ਤੁਸੀਂ ਅੱਜ ਲਾਹੌਰ ਜਾ ਕੇ ਵੇਖੋ, ਉੱਥੋਂ ਦੇ ਜਿਹੜੇ ਲੋਕ ਆ, ਜਿਹੜੇ ਉੱਥੇ ਰਿਹਾਇਸ਼ ਪਜ਼ੀਰ ਆ, ਉਹਨਾਂ ਦੀ ਜ਼ੁਬਾਨ ਸੁਣ ਲਓ, ਉਹਨਾਂ ਦਾ ਕਲਚਰ ਵੇਖ ਲਓ, ਯਾਨੀ ਕਿ ਜਿਹੜੀ ਪੰਜਾਬੀਅਤ ਸੀਗੀ ਉਹ ਉਹਨਾਂ ਵਿੱਚੋਂ ਖ਼ਤਮ ਹੋ ਚੁੱਕੀ ਆ। ਅਸੀਂ ਆਪਣੀ ਵੀਡੀਓ ਦੇ ਰਾਹੀਂ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਅਸੀਂ ਕੌਣ ਆ। ਲਾਹੌਰੀ ਕੌਣ ਸੀਗੇ? ਲਾਹੌਰੀ ਪੰਜਾਬੀ ਸੀਗੇ, ਪੰਜਾਬ ਦੇ ਦਿਲ ਸੀਗੇ। ਅਤੇ ਬਰਾਏ ਮਿਹਰਬਾਨੀ ਆਪਣੀਆਂ ਜੜ੍ਹਾਂ 'ਤੇ ਗੌਰ ਕਰੋ, ਆਪਣੀਆਂ ਰੂਟਸ 'ਤੇ ਗੌਰ ਕਰੋ ਕਿ ਤੁਸੀਂ ਲੋਕ ਕੌਣ ਹੋ, ਤੁਹਾਡੀ ਆਇਡੈਂਟੀਟੀ ਕੀ ਆ, ਤੁਹਾਡੀ ਸ਼ਨਾਖਤ ਕੀ ਆ, ਤੁਹਾਡੇ ਵੜਕੇ ਕੌਣ ਸੀ, ਕਿੱਥੋਂ ਆਏ ਸੀ, ਉਹਨਾਂ ਦੀ ਬੋਲੀ ਕੀ ਸੀ, ਉਹਨਾਂ ਦਾ ਰਹਿਣ ਸਹਿਣ ਕੀ ਸੀ, ਉਹਨਾਂ ਦਾ ਪਹਿਨਾਵਾ ਕੀ ਸੀ। ਅਤੇ ਆਪਣੀਆਂ ਜੜ੍ਹਾਂ ਵੱਲ ਵਾਪਸ ਤੁਰੋ। ਜਦੋਂ ਬੰਦਾ ਆਪਣੀਆਂ ਜੜ੍ਹਾਂ ਦੇ ਨਾਲ ਜੁੜਦਾ ਵਾ ਅਤੇ ਉਦੋਂ ਹੀ ਬੰਦੇ ਉੱਤੇ ਜਾਂਦੇ ਆ, ਉਦੋਂ ਹੀ ਸੁਸਾਇਟੀਆਂ ਜਿਹੜੀਆਂ ਨੇ, ਲੋਕ ਜਿਹੜੇ ਨੇ, ਕਮਿਊਨਿਟੀ ਆ, ਉਹ ਉੱਤੇ ਜਾਂਦੀ ਆ। ਬਿਲਕੁਲ ਭਾਜੀ, ਇੰਝ ਆ। ਬਿਲਕੁਲ ਇਸੇ ਤਰ੍ਹਾਂ ਵਾ ਜੀ। ਜਦੋਂ ਤੁਸੀਂ ਪਹਿਚਾਣ ਆਪਣੀ ਖੋ ਦੋਗੇ ਤੇ ਦੁਨੀਆ ਨੂੰ ਕੀ ਲੋੜ ਹੈ ਤੁਹਾਨੂੰ ਯਾਦ ਰੱਖਣ ਦੀ, ਕਿਉਂਕਿ ਤੁਸੀਂ ਆਪਣੇ ਆਪ ਨੂੰ ਖੁਦ ਹੀ ਫਨਾਹ ਕਰ ਲਿਆ। ਆਪਣੀ ਜ਼ਬਾਨ ਨੂੰ ਸਮਝੋ, ਆਪਣੀ ਤਾਰੀਖ ਨੂੰ ਸਮਝੋ, ਆਪਣੇ ਜਿਹੜੇ ਹੀਰੋ ਨੇ ਉਹਨਾਂ ਨੂੰ ਯਾਦ ਰੱਖੋ। ਅੱਗੇ ਆਉਣ ਵਾਲਾ ਮੁਸਤਕਬਲ ਦਾ ਕੀ ਲਾਹਾ ਅਮਲ ਸਾਡਾ ਹੋਣਾ ਚਾਹੀਦਾ ਹੈ, ਇਸ ਜ਼ਬਾਨ ਨੂੰ ਅਸੀਂ ਕਿੱਦਾਂ ਬਚਾਉਣਾ ਵਾ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸੋਚਣ ਵਾਲੀਆਂ, ਇਹਨਾਂ 'ਤੇ ਗੌਰ ਕਰਨ ਦੀ ਲੋੜ ਆ। ਤੇ ਇਹ ਅਫਸੋਸ ਦਾ ਮਕਾਮ ਆ ਕਿ ਅਸੀਂ ਉਹਦੇ 'ਤੇ ਗੌਰ ਨਹੀਂ ਕਰ ਰਹੇ। ਸਾਨੂੰ ਅੱਜ ਵੀ ਇੱਕ ਟਰੈਕ ਬਣਾਉਣਾ ਚਾਹੀਦਾ, ਇੱਕ ਰਾਹ ਬਣਾਉਣੀ ਚਾਹੀਦੀ ਆ ਜਿਹਦੇ ਉੱਤੇ ਚੱਲ ਕੇ ਅਸੀਂ ਆਪਣੀ ਪਹਿਚਾਣ ਵੀ ਬਚਾ ਲਈਏ ਤੇ ਅਸੀਂ ਆਪਣੀ ਜ਼ਬਾਨ ਵੀ ਬਚਾ ਲਈਏ। ਬਿਲਕੁਲ ਜੀ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਅੰਗਰੇਜ਼ੀ ਜ਼ਬਾਨ ਨਾ ਸਿੱਖੋ, ਉਰਦੂ ਜ਼ਬਾਨ ਨਾ ਸਿੱਖੋ, ਬਿਲਕੁਲ ਸਿੱਖੋ, ਵਕਤ ਦੀ ਲੋੜ ਆ। ਲੇਕਿਨ ਇੱਕ ਗੱਲ ਯਾਦ ਰੱਖੋ, ਆਪਾਂ ਜਿੰਨੀ ਵੀ ਅੰਗਰੇਜ਼ੀ ਬੋਲੀਏ, ਜਿੰਨੀਆਂ ਪੈਂਟਾਂ ਪਾ ਲਈਏ, ਜਿੰਨੀਆਂ ਮਹਿੰਗੀਆਂ ਆਪਾਂ ਕਰੀਮਾਂ ਲਾ ਲਈਏ, ਜੈਲਾਂ ਲਾ ਲਈਏ ਵਾਲਾਂ ਨੂੰ, ਠੀਕ ਆ, ਉਹ ਇੱਕ ਇਨਸਾਨ ਦੀ ਖੂਬਸੂਰਤੀ ਆ। ਇਨਸਾਨ ਚਾਹੁੰਦਾ ਕਿ ਮੈਂ ਇੱਕ ਸੋਹਣਾ ਨਜ਼ਰ ਆਵਾਂ। ਲੇਕਿਨ ਵੇਖੋ ਕਿ ਆਪਾਂ ਅੰਗਰੇਜ਼ ਨਹੀਂ ਬਣ ਸਕਦੇ, ਕਿਉਂਕਿ ਆਪਣੇ ਵਿੱਚ ਉਹ ਸ਼ੈ ਨਹੀਂ। ਆਪਣਾ DNA ਹੋਰ ਆ, ਉਹਨਾਂ ਦਾ ਹੋਰ ਆ, ਆਪਣੀਆਂ ਜੀਨਾਂ ਹੋਰ ਆ, ਉਹਨਾਂ ਦੀਆਂ ਹੋਰ ਆ। ਆਪਾਂ ਪੰਜਾਬੀ ਲੋਕ ਆ, ਸਾਦੇ ਲੋਕ ਆ, ਅਤੇ ਆਪਾਂ ਨੂੰ ਆਪਣੀਆਂ ਰੂਟਸ ਦੇ ਨਾਲ ਜੁੜਨਾ ਚਾਹੀਦਾ, ਆਪਣੀ ਅਸਲੀਅਤ ਵਿੱਚ ਆਉਣਾ ਚਾਹੀਦਾ। ਜਦੋਂ ਅਸੀਂ ਆਪਦੀ ਅਸਲੀਅਤ ਦਾ ਪਹਿਨਾਵਾ ਓढ़ ਲਵਾਂਗੇ ਤੇ ਸਾਡੇ ਵਾਸਤੇ ਉਹ 'ਚ ਬਿਹਤਰੀ ਆ, ਸਾਡੀ ਇੱਕ ਅਲੱਗ ਆਇਡੈਂਟੀਟੀ ਬਣੂਗੀ। ਅਤੇ ਹੋ ਸਕਦਾ ਸਾਨੂੰ ਵੇਖ ਕੇ ਜਿਹੜੇ ਗੋਰੇ ਆ, ਜਿਨ੍ਹਾਂ ਨੂੰ ਅੱਜ ਅਸੀਂ ਕਾਪੀ ਕਰਦੇ ਹਾਂ, ਜਿਨ੍ਹਾਂ ਦੀ ਡਰੈਸਿੰਗ ਨੂੰ ਅਸੀਂ ਕਾਪੀ ਕਰਦੇ ਹਾਂ, ਜਿਨ੍ਹਾਂ ਦੇ ਕਲਚਰ ਨੂੰ ਅਸੀਂ ਕਾਪੀ ਕਰਦੇ ਹਾਂ, ਜਦੋਂ ਅਸੀਂ ਆਪਦੇ ਆਪ 'ਚ ਇੰਨੇ ਪ੍ਰੋਮੀਨੈਂਟ ਹੋ ਜਾਵਾਂਗੇ, ਇੱਕ ਅਲੱਗ ਦਿਖਣ ਵਾਲੇ ਹੋ ਜਾਵਾਂਗੇ, ਹੋ ਸਕਦਾ ਕਿ ਸਾਨੂੰ ਉਹ ਕਾਪੀ ਕਰਨਾ ਸ਼ੁਰੂ ਕਰ ਦੇਣ। ਇਹ ਇੱਕ ਬੜੀ ਵੱਡੀ ਗੱਲ ਆ, ਲੇਕਿਨ ਇਹਦਾ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤੇ ਅੱਜ ਦੀਆਂ ਗੱਲਾਂ ਕਰਨ ਦਾ ਮਕਸਦ ਇਹ ਆ, ਆਪਦੀਆਂ ਜੜ੍ਹਾਂ ਦੇ ਨਾਲ ਜੁੜਨਾ ਚਾਹੀਦਾ। ਲਾਹੌਰ ਨੂੰ ਡਿਸਕਸ ਇਸ ਲਈ ਕੀਤਾ, ਲਾਹੌਰ ਦੀ ਗੱਲ ਤਾਂ ਕੀਤੀ ਕਿਉਂਕਿ ਲਾਹੌਰ ਪੰਜਾਬੀਆਂ ਦਾ ਦਿਲ ਸੀਗਾ। ਅਤੇ ਲਾਹੌਰ ਦੇ ਵਿੱਚੋਂ ਅੱਜ ਪੰਜਾਬੀ ਮਰ ਚੁੱਕੀ ਆ, ਖ਼ਤਮ ਹੋ ਚੁੱਕੀ ਆ, ਅਤੇ ਹੌਲੀ ਹੌਲੀ ਖ਼ਤਮ ਹੋ ਰਹੀ ਆ। ਅਤੇ ਮੈਸੇਜ ਇਹੀ ਆ ਕਿ ਆਪਣੀ ਜ਼ੁਬਾਨ ਦੇ ਨਾਲ ਜੁੜੋ, ਆਪਣੇ ਕਲਚਰ ਦੇ ਨਾਲ ਜੁੜੋ, ਆਪਣੇ ਵੜਕਿਆਂ ਦੀ ਜ਼ੁਬਾਨ ਦੇ ਨਾਲ ਜੁੜੋ, ਉਹ ਤੋਂ ਦੂਰੀ ਇਖਤਿਆਰ ਨਾ ਕਰੋ। ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਖਤਮ ਕਰਦੇ ਹਾਂ। ਸਾਨੂੰ ਦੇਵੋ ਇਜਾਜ਼ਤ, ਤੁਹਾਨੂੰ ਮਿਲਦੇ ਹਾਂ ਨਵੀਂ ਵੀਡੀਓ 'ਚ। ਰੱਬ ਰਾਖਾ।